ਸੋ ਅੱਜ ਦੀਆਂ ਮੇਨ ਖਬਰਾਂ ਵੱਲ ਚੱਲੀਏ ਤੇ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਬਹੁਤ ਥੋੜੇ ਘੰਟਿਆਂ ਦਾ ਸਮਾਂ ਹੈਗਾ ਇਰਾਨ ਦੇ ਕੋਲ ਸਟੇਟ ਆਫ ਹਾਰਮੋਜ਼ ਜੋ ਆ ਉਸ ਨੂੰ ਖੋਲ ਦਿੱਤਾ ਜਾਵੇ, ਨਹੀਂ ਤਾਂ ਅਸੀਂ ਤੁਹਾਨੂੰ ਪੂਰੀ ਤਰ੍ਹਾਂ ਜਿਹੜੀ ਆ ਤੁਹਾਡੀ ਸਿਵਲਾਈਜੇਸ਼ਨ ਖਤਮ ਕਰ ਦਾਂਗੇ। ਉਸ ਤੋਂ ਬਾਅਦ ਜੋ ਸੀਜ਼ ਫਾਇਰ ਐਗਰੀਮੈਂਟ ਹੋਇਆ 2 ਹਫ਼ਤਿਆਂ ਦਾ, ਤੇ ਪਿਛਲੇ ਹਫ਼ਤੇ ਜਿਹੜੀ ਗੱਲਬਾਤ ਵੀ ਹੋਈ ਪਰ ਉਹ ਗੱਲਬਾਤ ਕਿਸੇ ਸਿਰੇ ਨਹੀਂ ਚੜੀ ਹੈਗੀ। ਤੇ ਹੁਣ ਟਰੰਪ ਹੁਣੀ ਇਹ ਕਹਿੰਦੇ ਵੀ ਅਸੀਂ ਜਿਹੜੀ ਆ ਸਟੇਟ ਆਫ ਹਾਰਮੋਜ਼ ਆ ਉਸ ਨੂੰ ਬਲੌਕ ਕਰਨ ਜਾ ਰਹੇ ਹੈਗੇ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਜੇ ਕੋਈ ਵੀ ਸ਼ਿਪ ਜਿਹੜਾ ਆ ਉੱਥੋਂ ਨਿਕਲੂਗਾ ਤੇ ਅਸੀਂ ਉਸ ਦੇ ਉੱਤੇ ਅਟੈਕ ਕਰਾਂਗੇ। ਸੋ ਆਲਰੇਡੀ ਯੂਐਸ ਨੇ ਜਿਹੜਾ ਆ ਬਲੌਕ ਕਰਨਾ ਜਿਹੜੇ ਸ਼ਿਪਸ ਹੈਗੇ ਆ, ਚਾਹੇ ਉਹ ਐਂਟਰ ਕਰ ਰਹੇ ਆ ਜਾਂ ਐਗਜ਼ਿਟ ਕਰ ਰਹੇ ਹੈਗੇ ਆ ਇਰਾਨੀਅਨ ਪੋਰਟਸ ਤੋਂ ਜੋ ਸਟੇਟ ਆਫ ਹਾਰਮੋਜ਼ ਦੇ ਲਾਗੇ ਹੈਗੇ ਆ, ਉਹ ਕੱਲ ਦੇ ਰਾਤ ਦੇ 10 ਵਜੇ ਤੋਂ ਬੰਦ ਕੀਤੇ ਹੋਏ ਹੈਗੇ ਆ। ਟਰੰਪ ਉਹਨਾਂ ਨੇ ਇਹ ਕਿਹਾ ਵੀ ਇਰਾਨ ਜਿਹੜਾ ਆ ਉਹ ਨਿਊਕਲੀਅਰ ਐਂਬੀਸ਼ਨਸ ਨੂੰ ਛੱਡਣਾ ਨਹੀਂ ਚਾਹੁੰਦਾ ਹੈਗਾ। ਅੱਜ ਮੈਂ ਵੀ ਉਹਨਾਂ ਦੇ ਜਿਹੜੇ ਫੋਰਨ ਮਿਨਿਸਟਰ ਆ ਅਰਗਾਚੀ, ਉਹਨਾਂ ਦੀ ਜਿਹੜੀ ਗੱਲਬਾਤ ਸੁਣ ਰਿਹਾ ਸੀ, ਉਹ ਕਹਿੰਦੇ ਵੀ ਸਾਡਾ ਇੰਡੀਪੈਂਡੈਂਟ ਮੁਲਕ ਆ ਤੇ ਸਾਡਾ ਹੱਕ ਹੈਗਾ ਆ ਵੀ ਅਸੀਂ ਇਸ ਨੂੰ ਬਣਾਈਏ, ਜਦ ਕਿ ਬਾਕੀ ਸਾਰੀ ਦੁਨੀਆ ਦੇ ਜਿਹੜੇ ਨਿਊਕਲੀਅਰ ਜੋ ਐਂਬੀਸ਼ਨਸ ਹੈਗੀਆਂ ਤੇ ਸਾਡੀ ਵੀ ਜਿਹੜੀ ਇਹ ਖਾਹਿਸ਼ ਹੈਗੀ ਆ ਤੇ ਅਸੀਂ ਬਹੁਤ ਲੰਮੇ ਸਮੇਂ ਤੋਂ ਇਹਦੇ ਤੇ ਕੰਮ ਕਰ ਰਹੇ ਹੈਗੇ ਆ। ਸਾਡੇ ਸਾਇੰਟਿਸਟ ਬਹੁਤ ਮਾਰੇ ਜਾ ਚੁੱਕੇ ਹੈਗੇ ਇਸ ਚੱਕਰ 'ਚ, ਅਸੀਂ ਉਸ ਨੂੰ ਨਹੀਂ ਛੱਡਾਂਗੇ। ਤੇ ਜਿਹੜੇ ਸਟਾਕ ਦੇ ਫਿਊਚਰਸ ਆ ਉਹ ਕਾਫੀ ਡਾਊਨ ਗਏ ਹੈਗੇ ਆ। ਕਰੂਡ ਆਇਲ ਦੀਆਂ ਕੀਮਤਾਂ ਇੱਕ ਵਾਰੀ ਫੇਰ ਉੱਪਰ ਚਲ ਗਈਆਂ ਕਿਉਂਕਿ ਸੋ ਫਾਰ ਇਹ ਲੱਗ ਰਿਹਾ ਵੀ ਜਿਹੜੀ ਡੀਲ ਆ ਕਿਸੇ ਤਰ੍ਹਾਂ ਦੀ ਜਿਹੜੀ ਪੀਸਫੁਲ ਡੀਲ ਆ ਉਹ ਨਹੀਂ ਹੋ ਰਹੀ ਹੈਗੀ। 21 ਘੰਟੇ ਜਿਹੜੀ ਗੱਲਬਾਤ ਆ ਉਹ ਪਾਕਿਸਤਾਨ ਦੇ ਵਿੱਚ ਹੋਈ ਸੀਗੀ। ਉਹਦੇ ਵਿੱਚ ਇਰਾਨ ਦਾ ਨਿਊਕਲੀਅਰ ਐਨਰਿਚਮੈਂਟ ਨੂੰ ਚਾਲੂ ਰੱਖਣਾ ਤੇ ਹੋਰ ਜਿਹੜੇ ਇਸ਼ੂ ਸੀ ਉਹਨਾਂ ਦੇ ਉੱਤੇ ਜਿਹੜੇ ਅਮਰੀਕਾ ਵਾਲੇ ਨਹੀਂ ਮੰਨੇ ਹੈਗੇ। ਸੋ ਪ੍ਰੈਸ਼ਰ ਇਰਾਨ ਦੇ ਉੱਤੇ ਪਾਇਆ ਜਾ ਰਿਹਾ, ਜਿਹੜਾ ਤੇਲ ਦਾ ਰਾਊਟ ਹੈਗਾ ਆ ਉਹ ਉੱਥੋਂ ਕੱਢਿਆ ਜਾਵੇ, ਪਰ ਪੀਸਫੁਲ ਨੈਗੋਸੀਏਸ਼ਨ ਜਿਹੜੀਆਂ ਆ ਉਹ ਫੇਲ ਹੋ ਚੁੱਕੀਆਂ ਹੈਗੀਆਂ। ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਕਹਿੰਦੇ ਭਈ ਤਹਿਰਾਨ ਨੂੰ ਅਸੀਂ ਦੁਨੀਆ ਨੂੰ ਲੁੱਟਣ ਨਹੀਂ ਦੇਵਾਂਗੇ। ਟਰੰਪ ਉਹਨਾਂ ਨੇ ਇਹ ਕਿਹਾ ਵੀ ਇਹ ਨਹੀਂ ਹੋ ਸਕਦਾ ਵੀ ਇਰਾਨ ਵਾਲੇ ਉੱਥੋਂ ਜਿਹੜੇ ਸ਼ਿਪ ਲੰਘ ਰਹੇ ਆ ਉਹਨਾਂ ਦੇ ਉੱਤੋਂ ਕਿਸੇ ਤਰ੍ਹਾਂ ਦਾ ਟੋਲ ਟੈਕਸ ਜਾਂ ਪੈਸੇ ਚਾਰਜ ਕਰਨ। ਯੂਐਸ ਦੀ ਸੈਂਟਰਲ ਕਮਾਂਡ ਨੇ ਇਹ ਕਿਹਾ ਆ ਵੀ ਅਮਰੀਕਨ ਫੋਰਸਿਸ ਜੋ ਆ ਉਹ ਬਿਲਕੁਲ ਉੱਥੇ ਜਿਹੜੀਆਂ ਦੇਖ ਰਹੀਆਂ ਹੈਗੀਆਂ ਤੇ ਕਿਸੇ ਨੂੰ ਅਸੀਂ ਲੰਘਣ ਨਹੀਂ ਦੇ ਰਹੇ ਹੈਗੇ। ਤੇ ਕਹਿੰਦੇ ਵੀ ਇਹ ਜਿਹੜਾ ਬਲੌਕੇਡ ਕੀਤਾ ਗਿਆ ਹੈਗਾ ਇਹ ਸਾਰੇ ਦੁਨੀਆ ਦੇ ਜਿਹੜੇ ਵੈਸਲਸ ਆ, ਨੋ ਮੈਟਰ ਜਿਹੜੀ ਮਰਜ਼ੀ ਮੁਲਕ ਦਾ ਹੋਵੇ, ਉਹਨਾਂ ਲਈ ਕੀਤਾ ਗਿਆ ਹੈਗਾ, ਇਨਕਲੂਡਿੰਗ ਇਰਾਨੀਅਨ ਪੋਰਟ ਔਨ ਦਾ ਅਰੇਬੀਅਨ ਗਲਫ ਤੇ ਗਲਫ ਆਫ ਓਮਾਨ ਦੇ ਵਿੱਚ। ਜੀ ਬਿਲਕੁਲ, ਦੁਨੀਆ ਭਰ ਦੇ ਵਿੱਚ ਇਹ ਚਰਚਾ ਚੱਲ ਪਈ ਹੈ ਕਿ ਅਮਰੀਕਾ ਨੇ ਇਸ ਜੰਗ ਦੇ ਵਿੱਚੋਂ ਖੱਟਿਆ ਕੀ ਹੈ, ਅਮਰੀਕਾ ਨੂੰ ਪ੍ਰੈਸ਼ਰਾਈਜ਼ ਕਿਉਂ ਕੀਤਾ ਗਿਆ। ਡੋਨਾਲਡ ਟਰੰਪ ਦੇ ਜਿਹੜੇ ਬਿਆਨ ਨੇ ਉਹਨਾਂ ਦੇ ਉੱਤੇ ਲਗਾਤਾਰ ਦੁਨੀਆ ਭਰ ਦੇ ਵਿੱਚ ਇਸ ਗੱਲ ਦੇ ਉੱਤੇ ਚਰਚਾ ਹੋ ਰਹੀ ਹੈ ਕਿ ਡੋਨਾਲਡ ਟਰੰਪ ਕੀ ਜਿਹੜਾ ਉਹ ਚਾਹੁੰਦੇ ਨੇ। ਅਸਲ ਦੇ ਵਿੱਚ ਜਦੋਂ ਨੈਗੋਸ਼ੀਏਸ਼ਨਸ ਕਿਸੇ ਸਿੱਟੇ ਤੇ ਨਹੀਂ ਪਹੁੰਚੀਆਂ ਤਾਂ ਈਰਾਨ ਨੇ ਜਿਹੜਾ ਆਪਣਾ ਸਟੈਂਡ ਸੀ ਉਹ ਦੁਹਰਾਇਆ ਸੀ। 10 ਨੁਕਾਤੀ ਜਿਹੜਾ ਏਜੰਡਾ ਸੀ ਉਹਨਾਂ ਦਾ, ਉਹਦੇ ਤੇ ਜਿਹੜੀ ਉਹਦਾ ਸਟੈਂਡ ਆ ਉਹ ਕਾਇਮ ਆ। ਇਸੇ ਕਰਕੇ ਹੁਣ ਜਿਹੜੀ ਦੁਨੀਆ ਭਰ ਦੇ ਵਿੱਚ ਇੱਕ ਨਵਾਂ ਸਮੀਕਰਨ ਬਣਦਾ ਜਾ ਰਿਹਾ। ਲੋਕ ਇਹ ਕਹਿ ਰਹੇ ਨੇ ਕਿ ਅਸਲ ਦੇ ਵਿੱਚ ਇਜ਼ਰਾਈਲ ਨੇ ਅਮਰੀਕਾ ਨੂੰ ਇਸ ਜੰਗ ਦੇ ਵਿੱਚ ਫਸਾ ਦਿੱਤਾ ਤੇ ਈਰਾਨ ਦੀ ਜਿਹੜੀ ਪਿੱਠ ਆ, ਈਰਾਨ ਨੂੰ ਜਿਹੜਾ ਬੈਕ ਕਰ ਰਹੇ ਨੇ ਉਹ ਰੂਸ ਤੇ ਚੀਨ ਕਰ ਰਹੇ ਨੇ, ਕਿਉਂਕਿ ਈਰਾਨ ਦੇ ਤੇਲ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਸ ਟਾਈਮ ਵੀ ਸਭ ਤੋਂ ਵੱਡਾ ਜੇ ਉਹਦਾ ਕੋਈ ਗਾਹਕ ਆ ਤਾਂ ਉਹ ਇਸ ਟਾਈਮ ਚੀਨ ਹੈ। ਤਕਰੀਬਨ 80% ਤੋਂ ਵੱਧ ਜੇ ਕੋਈ ਈਰਾਨ ਦਾ ਤੇਲ ਖਰੀਦ ਰਿਹਾ ਤੇ ਉਹ ਚੀਨ ਖਰੀਦ ਰਿਹਾ। ਤੇ ਚੀਨ ਦੇ ਵੀ ਜਨਰਲ ਨੇ ਬਿਆਨ ਦੇ ਦਿੱਤਾ, ਉਹ ਵੀ ਚਰਚਾ ਦੇ ਵਿੱਚ ਹੈ ਕਿ ਅਸੀਂ ਜੇਕਰ ਹਾਰਮੋਜ਼ ਸਟੇਟ ਨੂੰ ਕੋਈ ਉਹਦੇ ਉੱਤੇ ਕੋਈ ਕਬਜ਼ਾ ਕਰਨ ਦੀ ਗੱਲ ਕਹੂਗਾ ਜਾਂ ਕੁਝ ਕਰੂਗਾ ਤੇ ਅਸੀਂ ਵੀ ਫਿਰ ਆਪਣੇ ਜਿਹੜਾ ਐਕਸ਼ਨ ਆ ਉਹਦੇ ਤੋਂ ਪਿੱਛੇ ਨਹੀਂ ਹਟਾਂਗੇ। ਮਤਲਬ ਹੁਣ ਇਹ ਸਿੱਧੀ ਲੜਾਈ ਤਾਂ ਬੇਸ਼ੱਕ ਦੇਖਣ ਨੂੰ ਈਰਾਨ ਤੇ ਅਮਰੀਕਾ ਦੇ ਵਿਚਾਲੇ ਆ, ਪਰ ਇਹ ਅਸਿੱਧੀ ਲੜਾਈ ਇਜ਼ਰਾਈਲ ਦੀ ਵੀ ਹੈ ਤੇ ਰੂਸ ਤੇ ਚੀਨ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਅਸਿੱਧੀ ਲੜਾਈ ਦੇ ਵਿੱਚ ਆਪਾਂ ਨੂੰ ਨਜ਼ਰ ਆਉਂਦੇ ਨੇ। ਪਾਕਿਸਤਾਨ ਦੇ ਵਿੱਚ ਜਿਹੜੀਆਂ ਨੈਗੋਸ਼ੀਏਸ਼ਨਸ ਹੋਈਆਂ ਸਨ ਬੇਸ਼ੱਕ ਉਹ ਬੇਸਿੱਟਾ ਰਹੀਆਂ, ਪਰ ਲੋਕ ਇਸ ਪੱਖੋਂ ਭਾਰਤ ਦੀ ਆਲੋਚਨਾ ਕਰ ਰਹੇ ਨੇ। ਲੋਕ ਕਹਿੰਦੇ ਵੀ ਤੁਹਾਡੀ ਡਿਪਲੋਮੈਸੀ ਫੇਲ ਹੈ, ਅਸਲ ਦੇ ਵਿੱਚ ਤੁਸੀਂ ਚੁੱਪ ਨੂੰ ਆਪਣਾ ਸੰਦ ਬਣਾਈ ਬੈਠੇ ਆ, ਵੀ ਤੁਸੀਂ ਹਰੇਕ ਮਸਲੇ ਤੇ ਚੁੱਪ ਕਰ ਜਾਂਦੇ ਆ ਤੇ ਉਦੋਂ ਜਦੋਂ ਕੋਈ ਗੱਲ ਜਵਾਬਦੇਹੀ ਦੀ ਆਉਂਦੀ ਹੈ ਜਾਂ ਕੋਈ ਲੋਕ ਤੁਹਾਨੂੰ ਸਵਾਲ ਪੁੱਛਦੇ ਆ, ਕਹਿਣ ਨੂੰ ਤੁਸੀਂ ਵਿਸ਼ਵ ਗੁਰੂ ਆ, 140 ਕਰੋੜ ਦੀ ਆਬਾਦੀ ਵਾਲਾ ਮੁਲਕ ਆ, ਦੁਨੀਆ ਦੀ ਚੌਥੀ ਵੱਡੀ ਆਰਥਿਕਤਾ ਹੈ, ਪਰ ਜਦੋਂ ਕੋਈ ਵੱਡੀ ਨੈਗੋਸੀਏਸ਼ਨ ਹੁੰਦੀ ਹੈ ਪਾਵਰਸ ਦੇ ਵਿਚਾਲੇ ਜਾਂ ਅਮਰੀਕਾ ਦੀ ਕਿਸੇ ਗੱਲ ਦੇ ਵਿੱਚ ਤਾਂ ਉਦੋਂ ਤੁਸੀਂ ਜਿਹੜਾ ਉਹ ਆਪਦਾ ਚੁੱਪ ਕਰਕੇ ਤੇ ਡੰਗ ਟਪਾਈ ਦੇ ਜਿਹੜਾ ਮਾਮਲੇ ਦੇ ਉੱਤੇ ਆ ਜਾਂਦੇ ਆ। ਸੋ ਇਹ ਸਾਰਾ ਕੁਝ ਜਿਹੜਾ ਲੰਘੇ ਹਫ਼ਤੇ ਦੇ ਵਿੱਚ ਚਰਚਾ ਦਾ ਵਿਸ਼ਾ ਰਿਹਾ। ਹੁਣ ਵੀ ਜਿਹੜਾ ਉਹ ਇਸ ਟਾਈਮ ਦੁਨੀਆ ਦਾ ਤਰਾਹ ਕੱਢਿਆ ਹੋਇਆ ਹਾਰਮੋਜ਼ ਸਟੇਟ ਨੇ, ਜਿਵੇਂ ਕਿ ਹਰਜੋਤ ਸਿੰਘ ਖਾਲਸਾ ਜੀ ਨੇ ਜ਼ਿਕਰ ਕੀਤਾ,
ਹਾਰਮੋਜ਼ ਸਟ੍ਰੇਟ ਦੇ ਉੱਤੇ ਜਿਹੜਾ ਲਗਾਤਾਰ ਆਪਾਂ ਕਹਿ ਲਈਏ ਕਿ ਦਬਾਅ ਇੱਕ ਤਰੀਕੇ ਦੇ ਨਾਲ ਵਧਦਾ ਜਾ ਰਿਹਾ। ਇਹ ਇੱਕ ਅਜਿਹਾ ਜ਼ੋਨ ਬਣ ਗਿਆ ਜਿਸ ਜ਼ੋਨ ਦੇ ਉੱਤੇ ਆਉਣ ਵਾਲੀਆਂ ਜਿਹੜੀਆਂ ਕਈ ਦਿਨਾਂ ਦਾ ਜਿਹੜਾ ਜੰਗ ਦਾ ਮੁਕਾਮ ਕੀ ਹੋ ਸਕਦਾ, ਜੰਗ ਜਾ ਕਿੱਧਰ ਨੂੰ ਸਕਦੀ ਹੈ, ਉਹ ਸਾਰੀ ਗੱਲ ਹੁਣ ਹਾਰਮੋਜ਼ ਸਟ੍ਰੇਟ ਦੇ ਉੱਤੇ ਆ ਟਿਕੀ ਆ। ਖਾੜੀ ਦੇ ਜਿਹੜੇ ਮੁਲਕ ਨੇ ਉਹਨਾਂ ਦਾ ਦਬਾਅ ਵੀ ਹੈਗਾ, ਤੇ ਜਿਹੜੇ ਅਮਰੀਕਾ ਦੇ ਇਸ ਟਾਈਮ ਅਲਾਈਜ਼ ਮੁਲਕ ਨੇ, ਜਿਵੇਂ ਆਪਾਂ ਦੇਖਿਆ ਯੂਰਪ ਦਾ ਝੁਕਾਅ, ਨਾਟੋ ਦਾ ਝੁਕਾਅ, ਸੋ ਇਹ ਸਾਰੇ ਜਿੰਨੇ ਵੀ ਪਰਿਪੇਖ ਦੇ ਵਿੱਚ ਇਸ ਟਾਈਮ ਜੇ ਸਵਾਲ ਸਭ ਤੋਂ ਵੱਧ ਕਿਸੇ ਤੇ ਹੋ ਰਹੇ ਨੇ ਤਾਂ ਉਹ ਈਰਾਨ ਤੇ ਨਹੀਂ ਹੋ ਰਹੇ, ਸਵਾਲ ਇਸ ਟਾਈਮ ਇਜ਼ਰਾਈਲ ਤੇ ਅਮਰੀਕਾ ਨੂੰ ਹੋ ਰਹੇ ਨੇ, ਖਾਸ ਕਰਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ, ਕਿਉਂਕਿ ਜਿਹੜੀ ਵੈਂਸ ਜਦੋਂ ਗਏ ਸਨ ਤਾਂ ਬਹੁਤ ਸਾਰੀਆਂ ਉਮੀਦਾਂ ਅਮਰੀਕੀਆਂ ਨੂੰ ਵੀ ਸੀਗੀਆਂ, ਤੇ ਅਮਰੀਕਾ ਦਾ ਵੀ ਇੱਕ ਹਿੱਸਾ ਮੰਨਦਾ ਹੈ ਕਿ ਇਹ ਜਿਹੜੀ ਜੰਗ ਆ ਉਹ ਇਜ਼ਰਾਈਲ ਨੇ ਅਮਰੀਕਾ ਦੇ ਉੱਤੇ ਥੋਪੀ ਆ। ਤੇ ਜਿਵੇਂ ਆਪਾਂ ਇਸ ਟਾਈਮ ਕੱਚੇ ਤੇਲ ਦੀ ਗੱਲ ਕੀਤੀ ਆ, ਤੇ ਯੂਰਪ ਦੇ ਵਿੱਚ ਤੁਰੰਤ ਡਿਲੀਵਰੀ ਵਾਲਾ ਜਿਹੜਾ ਕੱਚਾ ਤੇਲ ਆ, ਇਹਦੀਆਂ ਕੀਮਤਾਂ $150 ਪ੍ਰਤੀ ਬੈਰਲ ਦੇ ਰਿਕਾਰਡ ਪੱਧਰ ਦੇ ਨੇੜੇ ਪਹੁੰਚ ਗਈਆਂ ਨੇ। LSEG ਦਾ ਜਿਹੜਾ ਡਾਟਾ ਜਾਂ ਵਪਾਰੀਆਂ ਦੇ ਮੁਤਾਬਕ ਅਮਰੀਕਾ ਵੱਲੋਂ ਹਾਰਮੋਜ਼ ਜਲਮਾਰਗ ਦੀ ਘੇਰਾਬੰਦੀ ਕਰਨ ਦੀ ਜਿਹੜੀ ਸਕੀਮ ਹੈ, ਇਹਨੇ ਸਪਲਾਈ ਦੇ ਵਿੱਚ ਲੰਮੇ ਸਮੇਂ ਤੱਕ ਵਿਘਨ ਪੈਣ ਦੀ ਜਿਹੜੀ ਚਿੰਤਾ ਉਹ ਵਧਾ ਦਿੱਤੀ ਆ, ਜਿਸ ਕਰਕੇ ਤੇਲ ਦੀਆਂ ਕੀਮਤਾਂ ਵੀ ਨਵੀਆਂ ਸਿਖਰਾਂ ਤੇ ਪਹੁੰਚ ਗਈਆਂ ਨੇ। ਵਿੱਤੀ ਬਾਜ਼ਾਰਾਂ ਦੇ ਵਿੱਚ ਬੈਂਚਮਾਰਕ ਮੰਨੇ ਜਾਣ ਵਾਲੇ ਬ੍ਰੈਂਟ ਕਰੂਡ ਫਿਊਚਰਸ ਦੀ ਕੀਮਤ ਜੂਨ ਦੀ ਡਿਲੀਵਰੀ ਦੇ ਲਈ 6% ਵੱਧ ਕੇ $100 ਪ੍ਰਤੀ ਬੈਰਲ ਤੋਂ ਪਾਰ ਹੋ ਗਈ ਆ। ਇਹ ਵਾਧਾ ਕਹਿੰਦੇ ਉਦੋਂ ਦੇਖਣ ਨੂੰ ਮਿਲ ਰਿਹਾ ਜਦੋਂ ਵਾਸ਼ਿੰਗਟਨ ਅਤੇ ਤਹਿਰਾਨ ਦੇ ਵਿਚਾਲੇ ਜੰਗ ਖਤਮ ਕਰਨ ਦੇ ਲਈ ਕੋਈ ਸਮਝੌਤਾ ਨਾ ਹੋਣ ਤੋਂ ਬਾਅਦ ਅਮਰੀਕੀ ਜਲ ਸੈਨਾ ਨੇ ਈਰਾਨ ਦੇ ਰਾਹੀਂ ਹਾਰਮੋਜ਼ ਜਲਮਾਰਗ ਤੋਂ ਆਉਣ ਵਾਲੇ ਜਹਾਜ਼ਾਂ ਨੂੰ ਰੋਕਣ ਦੀ ਤਿਆਰੀ ਕਰ ਲਈ ਹੈ। ਹਾਲਾਂਕਿ ਅਜੇ ਇਹ ਵੀ 2008 ਦੇ ਵਿੱਚ ਬਣੇ $147 ਦੇ ਸਰਵਕਾਲੀ ਰਿਕਾਰਡ ਤੋਂ ਤਾਂ ਘੱਟ ਆ, ਪਰ ਹੁਣ ਕਹਿੰਦੇ ਜਿਹੜਾ ਡਿਲੀਵਰੀ ਵਾਲਾ ਤੇਲ ਆ, ਖਾਸ ਕਰਕੇ ਤੁਰੰਤ ਡਿਲੀਵਰੀ ਜਿਹਨੂੰ ਆਪਾਂ ਫਿਜ਼ੀਕਲ ਕਰੂਡ ਕਹਿ ਦਿੰਦੇ ਆ, ਉਹਦੀਆਂ ਕੀਮਤਾਂ ਵੀ ਜਿਹੜੀਆਂ ਉਹ ਬਹੁਤ ਜ਼ਿਆਦਾ ਵੱਧ ਗਈਆਂ ਨੇ। 28 ਫਰਵਰੀ ਨੂੰ ਜੰਗ ਸ਼ੁਰੂ ਹੋਈ ਸੀ ਤੇ ਉਸ ਤੋਂ ਬਾਅਦ ਹਾਰਮੋਜ਼ ਦੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਬੰਦ ਹੋਣ ਕਰਕੇ ਜਿਹੜਾ ਉਹ ਯੂਰਪ ਅਤੇ ਏਸ਼ੀਆ ਦੇ ਖਰੀਦਦਾਰ ਜਿਹੜੇ ਨੇ ਉਹ ਤੇਲ ਦੀ ਸਪਲਾਈ ਸੁਰੱਖਿਅਤ ਕਰਨ ਲਈ ਜਦੋਜਹਿਦ ਕਰ ਰਹੇ ਨੇ। ਉੱਤਰੀ ਸਾਗਰ ਦੇ ਜਿਹੜੇ ਫੋਰਟਿਸ ਕਰੂਡ ਆ, ਉਹਦੀ ਕੀਮਤ ਸੋਮਵਾਰ ਨੂੰ $148 87 ਸੈਂਟ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ, ਜੋ 2008 ਦੇ ਸਿਖਰ ਪੱਧਰ ਤੋਂ ਵੀ ਜਿਹੜਾ ਉਹ ਉੱਤੇ ਆ। ਇਸੇ ਤਰ੍ਹਾਂ ਸਪੈਨਿਸ਼ ਤੇਲ ਕੰਪਨੀ ਜਿਹੜੀ ਆ ਰੈਪਸੋਲ, ਉਹਨਾਂ ਦੇ CEO ਜੋਸੂ ਸ਼ੋਨ ਇਮਾਜ ਨੇ ਇਹ ਗੱਲ ਕਹੀ ਹੈ ਕਿ ਫਿਜ਼ੀਕਲ ਲੈਣ ਦੇਣ ਬਹੁਤ ਜ਼ਿਆਦਾ ਦਬਾਅ ਦੇ ਹੇਠ ਹੈ। ਇਹ ਸਥਿਤੀ ਦਰਸਾਉਂਦੀ ਹੈ ਕਿ ਮੱਧ ਪੂਰਬ ਤੋਂ ਬਾਹਰਲੇ ਤੇਲ ਦੀ ਭਾਰੀ ਮੰਗ ਆ ਜਿਹੜੀ ਉਹ ਕੀਮਤਾਂ ਨੂੰ ਵਧਾ ਸਕਦੀ ਆ। ਅਮਰੀਕੀ WTI ਮਿਡਲੈਂਡ ਜਿਹੜਾ ਕਰੂਡ ਆ, ਜਿਹੜਾ ਕਿ ਯੂਰਪ ਭੇਜਿਆ ਜਾਂਦਾ, ਉਹ ਵੀ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਤੇ ਵਿਕ ਰਿਹਾ। ਪੱਛਮੀ ਅਫਰੀਕਾ ਦੇ ਵਿੱਚ ਨਾਈਜੀਰੀਅਨ ਬੋਨੀਨਾਈਟ ਕੁਆ ਬੋਏ ਤੇਲ ਦੀਆਂ ਕੀਮਤਾਂ ਦੇ ਵਿੱਚ ਵੀ ਰਿਕਾਰਡ ਪੱਧਰ ਤੇ ਪਹੁੰਚ ਚੁੱਕੀਆਂ ਨੇ। ਸਥਿਤੀ ਨੂੰ ਕਾਬੂ ਰੱਖਣ ਦੇ ਲਈ ਸੰਬੰਧਿਤ ਖੇਤਰਾਂ ਦੀ ਨਿਗਰਾਨੀ ਤਾਂ ਕਹਿੰਦੇ ਜਾਰੀ ਹੈ, ਪਰ ਮੌਜੂਦਾ ਤਣਾਅ ਕਰਕੇ ਬਾਜ਼ਾਰ ਦੇ ਵਿੱਚ ਜਿਹੜੀ ਅਸਥਿਰਤਾ ਉਹ ਲਗਾਤਾਰ ਬਣੀ ਹੋਈ ਆ। ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਸਮੁੰਦਰੀ ਰਸਤਿਆਂ ਤੇ ਨਜ਼ਰ ਰੱਖ ਰਹੀਆਂ ਨੇ, ਪਰ ਲੈਬਨਾਨ ਅਤੇ ਈਰਾਨ ਦੇ ਸੰਘਰਸ਼ ਨੇ ਆਰਥਿਕ ਮਾਹਰਾਂ ਦੀ ਜਿਹੜੀ ਚਿੰਤਾ ਉਹ ਵਧਾ ਦਿੱਤੀ ਆ। ਲੋਕ ਬੇਸ਼ੱਕ ਇਹ ਗੱਲ ਕਹਿਣ ਨੂੰ ਹਲੇ ਬਹੁਤ ਜਲਦਬਾਜ਼ੀ ਲੱਗਦੀ ਆ, ਪਰ ਲੋਕ ਇਹ ਵੀ ਗੱਲ ਕਹਿ ਰਹੇ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਕੌਮਾਂਤਰੀ ਪੱਧਰ ਤੇ ਜਿਹੜਾ ਸ਼ਕਤੀਆਂ ਦਾ ਸਮੀਕਰਨ ਆ, ਉਹ ਵੀ ਇਸ ਜੰਗ ਦੇ ਉਪਾਦ ਬਦਲ ਸਕਦੇ ਨੇ। ਦੁਨੀਆ ਨੂੰ ਵਰਲਡ ਵਾਰ 2 ਦੇ ਨਾਲ ਜਿਹੜੀ ਕਿ ਗੁੱਟਬੰਦੀ ਤੋਂ ਬਾਅਦ ਹੀ ਸ਼ੁਰੂ ਹੋਈ ਸੀ, ਉਹਦੇ ਨਾਲ ਜੋੜ ਕੇ ਵੀ ਦੇਖਣ ਲੱਗ ਪਏ ਨੇ। ਅਮਰੀਕਾ ਦੇ ਵਿੱਚ ਇਨਫਲੇਸ਼ਨ, ਅਮਰੀਕਾ ਦੇ ਵਿੱਚ ਜਿਹੜਾ ਰਿਸੈਸ਼ਨ ਆ, ਉਹਦੇ ਬਾਰੇ ਵੀ ਰਿਪੋਰਟਾਂ ਨੇ ਜਿਹੜੀ, ਜਿਵੇਂ ਹਰਜੋਤ ਸਿੰਘ ਖਾਲਸਾ ਜੀ ਨੇ ਪਿਛਲੇ ਹਫ਼ਤੇ ਦੇ ਵਿੱਚ ਜ਼ਿਕਰ ਕੀਤਾ ਸੀ ਮੂਡੀ ਦੀ ਇੱਕ ਰਿਪੋਰਟ ਦੇ ਬਾਰੇ। ਸੋ ਇਕਨੋਮੀ ਨੂੰ ਲੈ ਕੇ ਵੀ ਅਮਰੀਕੀਆਂ ਦੇ ਵਿੱਚ ਖਾਸੀ ਜਿਹੜੀ ਇਸ ਟਾਈਮ ਚਿੰਤਾ ਉਹ ਦੇਖੀ ਜਾ ਸਕਦੀ ਹੈ। ਜੀ ਸੋ ਬਿਲਕੁਲ ਇਸ ਸੰਬੰਧ ਦੇ ਵਿੱਚ ਜਿਹੜੇ ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ ਹੈਗੇ ਆ, ਜੀ ਬਿਲਕੁਲ, ਉਹਨਾਂ ਨੇ ਕਿਹਾ ਵੀ ਅਸੀਂ ਇਸ ਜਿਹੜਾ ਬਲੌਕੇਡ ਕੀਤਾ ਜਾ ਰਿਹਾ ਅਮਰੀਕਾ ਵੱਲੋਂ, ਉਹਦੇ ਵਿੱਚ ਕਿਸੇ ਤਰ੍ਹਾਂ ਦਾ ਹਿੱਸਾ ਨਹੀਂ ਲਵਾਂਗੇ। ਦੂਸਰੇ ਪਾਸੇ ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰਨ ਜੋ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਪੀਸਫੁਲ ਮਲਟੀਨੈਸ਼ਨਲ ਮਿਸ਼ਨ ਦੇ ਉੱਤੇ ਵਰਕਆਊਟ ਕਰ ਰਹੇ ਹਾਂ, ਤਾਂ ਕਿ ਬਹੁਤ ਸਾਰੇ ਮੁਲਕ ਜਿਹੜੇ ਰਲ ਕੇ ਆ ਉੱਥੇ ਕੋਈ ਨਾ ਕੋਈ ਜਿਹੜਾ ਪੀਸਫੁਲ ਸੋਲੂਸ਼ਨ ਆ ਉਹਨੂੰ ਕੱਢਿਆ ਜਾਵੇ, ਤਾਂ ਕਿ ਉੱਥੋਂ ਜਿਹੜੇ ਤੇਲ ਦੇ ਟੈਂਕਰਸ ਆ ਉਹ ਲੰਘ ਸਕਣ। ਤੇ ਜਿਹੜੇ ਅਮਰੀਕਾ ਦੇ ਨਾਲ ਜਿਹੜਾ ਹਜੇ ਤੱਕ ਕਿਸੇ ਨੇ ਜਿਹੜਾ ਸਾਥ ਆ ਉਹ ਨਹੀਂ ਦਿੱਤਾ। ਦੂਸਰੇ ਪਾਸੇ ਇਰਾਨ ਵਾਲੇ ਕਹਿੰਦੇ ਆ ਵੀ ਜੇ US ਦੇ ਜਿਹੜੇ ਵਾਰਸ਼ਿਪਸ ਆ ਉੱਥੋਂ ਲੰਘਦੇ ਆ ਤੇ ਅਸੀਂ ਉਹਦਾ ਜਿਹੜਾ ਆ ਚੰਗਾ ਤਕੜਾ ਰਿਸਪੌਂਸ ਉਹਦੇ ਉਲਟ ਦੇਵਾਂਗੇ, ਤੇ ਅਸੀਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਨਿਊਕਲੀਅਰ ਸਾਡੀ ਐਂਬੀਸ਼ਨਸ ਆ ਉਹਨੂੰ ਛੱਡਣ ਲਈ ਤਿਆਰ ਨਹੀਂ ਹਾਂ। ਇਰਾਨ ਇਜ਼ ਅਨਵਿਲਿੰਗ ਟੂ ਗਿਵ ਅਪ ਇਟਸ ਨਿਊਕਲੀਅਰ ਐਂਬੀਸ਼ਨਸ, ਇਹ ਉਹਨਾਂ ਨੇ ਜਿਹੜੇ ਕਲੀਅਰ ਕੀਤਾ ਹੈਗਾ ਆ। ਸੋ ਲੱਗਦਾ ਨਹੀਂ ਜਿਹੜੀ ਸਿਚੁਏਸ਼ਨ ਆ ਹਜੇ ਤੱਕ ਕਿਸੇ ਤਰ੍ਹਾਂ ਜਿਹੜੀ ਠੰਡੀ ਪੈਂਦੀ ਹੋਵੇ, ਇਸੇ ਕਰਕੇ ਅੱਜ ਸਟਾਕ ਮਾਰਕੀਟ ਦੇ ਉੱਤੇ ਵੀ ਬੜਾ ਅਸਰ ਪੈ ਰਿਹਾ ਹੈਗਾ। ਪਾਕਿਸਤਾਨ ਵਾਲੇ ਦੂਜੇ ਪਾਸੇ ਪੂਰੀ ਤਿਆਰੀ ਕਰ ਰਹੇ ਆ, 21 ਘੰਟੇ ਦੀ ਗੱਲਬਾਤ ਤੋਂ ਬਾਅਦ ਹੋ ਸਕਦਾ ਕਹਿੰਦੇ ਦੂਜੀ ਵਾਰੀ ਫੇਰ ਗੱਲਬਾਤ ਹੋਵੇ, ਕਿਉਂਕਿ ਫੇਸ ਟੂ ਫੇਸ ਜਿਹੜੀ ਆ ਗੱਲਬਾਤ ਇਸਲਾਮਾਬਾਦ ਦੇ ਵਿੱਚ ਹੋਈ ਹੈਗੀ ਆ
ਓਬਾਮਾ ਐਡਮਿਨਿਸਟ੍ਰੇਸ਼ਨ ਦੀ ਵੀ ਕਹਿੰਦੇ 2015 ਚ ਹੋਈ ਸੀਗੀ। ਉਸ ਟਾਈਮ ਦੇ ਉੱਤੇ ਨਿਊਕਲੀਅਰ ਜਿਹੜੀ ਉਹਨਾਂ ਦੀ ਜੋ ਬਣਾ ਰਹੇ ਹੈਗੇ ਆ ਐਨਰਿਚਮੈਂਟ ਨੂੰ ਲੈ ਕੇ, ਉਸ ਤੋਂ ਬਾਅਦ ਇਹ ਪਹਿਲੀ ਵੱਡੀ ਜਿਹੜੀ ਗੱਲਬਾਤ ਆ ਇਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਆ ਈਰਾਨ ਦੇ ਨਾਲ ਸਿੱਧੀ ਹੁਣ ਹੋਈ ਹੈਗੀ ਆ। ਜੀ ਬਿਲਕੁਲ, ਕਾਮਨ ਡ੍ਰੀਮਸ ਜਿਹੜੀ ਵੈਬਸਾਈਟ ਆ ਉਹ ਇਹ ਰਿਪੋਰਟ ਕਰ ਰਹੀ ਆ ਵੀ ਈਰਾਨ ਦੇ ਜਿਹੜੇ ਟਾਪ ਡਿਪਲੋਮੈਟਸ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਟਰੰਪ ਟੀਮ ਹੈ ਜਿਹੜੀ ਇਹਨੇ ਸੈਬੋਟਾਈਜ਼ ਕੀਤਾ ਟਾਕ ਨੂੰ ਇੰਚ ਅਵੇ ਜਦੋਂ ਸੀਗੇ। ਅਸੀਂ ਕਹਿੰਦੇ ਵੀ ਥੋੜੀ ਦੂਰੀ ਤੋਂ ਪਹਿਲਾਂ ਹੀ ਨੇੜੇ ਪਹੁੰਚ ਗਏ ਸੀ ਅਸੀਂ, ਤੇ ਉਸ ਨੇ ਜਿਹੜੀ ਟਰੰਪ ਟੀਮ ਆ ਉਹਨਾਂ ਨੇ ਦੋਸ਼ ਲਾਇਆ। ਸੋ ਇਸ ਤੋਂ ਪਹਿਲਾਂ ਵੀ ਬ੍ਰਿਟੇਨ ਦੀ ਇੱਕ ਨੈਗੋਸੀਏਸ਼ਨ ਜਿਹੜੇ ਨੇ ਨੈਗੋਸ਼ੀਏਟਰ ਸੀਗੇ ਜਿਹੜੇ ਰਹੇ, ਉਹਨਾਂ ਨੇ ਦੋਸ਼ ਲਾਇਆ ਸੀਗਾ ਵੀ ਜੇਕਰ ਈਰਾਨ ਮੰਨ ਰਿਹਾ ਸੀ ਅਮਰੀਕਾ ਦੀਆਂ ਸਾਰੀਆਂ ਸ਼ਰਤਾਂ ਦਾ, ਫਿਰ ਹਮਲੇ ਨੂੰ ਜਿਹੜਾ ਅੰਜਾਮ ਆ ਉਹ ਕਿਉਂ ਦਿੱਤਾ ਗਿਆ। ਜਿਹੜੇ ਈਰਾਨ ਦੀ ਸਾਈਡ ਵਾਲੇ ਲੋਕ ਨੇ ਜਾਂ ਈਰਾਨੀ ਜਿਹੜੇ ਮੀਡੀਆ ਜਾਂ ਈਰਾਨ ਦੀ ਜਿਹੜੀ ਸਰਕਾਰ ਆ, ਉਹ ਵੀ ਇਹ ਗੱਲ ਦਾ ਦੋਸ਼ ਹਮੇਸ਼ਾ ਅਮਰੀਕਾ ਦੇ ਸਿਰ ਮੜਦੀ ਆ ਵੀ ਇਸ ਤੋਂ ਪਹਿਲਾਂ ਵੀ 2-3 ਵਾਰੀਆਂ ਹੋ ਚੁੱਕੀਆਂ ਨੇ ਜਦੋਂ ਇੱਕ ਪਾਸੇ ਨੈਗੋਸ਼ੀਏਸ਼ਨ ਚੱਲ ਰਹੀਆਂ ਸਨ, ਦੂਜੇ ਪਾਸੇ ਅਟੈਕ ਕਰ ਦਿੱਤਾ ਗਿਆ। ਸੋ ਕੁੱਲ ਮਿਲਾ ਕੇ ਜਿਹੜੀ ਅਮਰੀਕਨ ਕ੍ਰੈਡੀਬਿਲਿਟੀ ਆ ਜਾਂ ਅਮਰੀਕਾ ਦੀ ਜਿਹੜੀ ਗੱਲ ਨੂੰ ਵੈਲਿਊ ਦਿੱਤੀ ਜਾਂਦੀ ਆ, ਉਹ ਗੱਲਬਾਤ ਵੀ ਇਸ ਟਾਈਮ ਖਤਰੇ ਦੇ ਵਿੱਚ ਆਪਾਂ ਨੂੰ ਲੱਗਦੀ ਹੈ ਕਿ ਜਦੋਂ ਤੁਹਾਡੀ ਕ੍ਰੈਡੀਬਿਲਿਟੀ ਡਾਊਨ ਹੁੰਦੀ ਆ।